ਤੁਹਾਡੀ ਕੇਅਰ ਨਹੀਂ ਕਰਦੀ। ਹੋਰ ਮੈਨੂੰ ਰੋਟੀ ਨਹੀਂ ਟਾਈਮ ਸਿਰ ਦਿੰਦੀ। ਜਿਹੜਾ ਮਰਜ਼ੀ ਆ ਕੇ ਕਹਿ ਦੇ ਨਾ 5 ਮਿੰਟ ਮਰਲੇ ਦਾ ਘਰ ਦੇਣਾ ਵਾ, ਤੂੰ ਮੇਰੇ ਨਾਲ ਵਿਆਹ ਕਰਾ ਲਾ। ਪੈਸਾ ਸਾਰੇ ਇਹਦੇ ਕੋਲ ਹੀ ਹੈ ਕਿ 25 ਲੱਖ ਰੁਪਈਆ ਜਿਹੜਾ ਮੈਂ ਇਹਨੇ ਲਿਆ ਹੈ। ਅੱਛਾ ਮੇਰੇ ਕੋਲ ਅਕਾਊਂਟ 'ਚ ਕਢਾ ਕੇ ਮੈਨੂੰ ਦੇ ਦੇ। ਅੱਛਾ ਇਹਨੇ ਪਤਾ ਨਹੀਂ ਕਿੱਥੇ ਰੱਖਿਆ ਕਿੱਥੇ ਨਹੀਂ। ਖਸਮ ਮੈਨੂੰ ਬੜੇ ਮਿਲ ਜਾਣੇ, ਮੇਰੀ ਇੱਜ਼ਤ ਕੋਈ ਨਹੀਂ ਹੈ। ਜਿਹੜਾ ਮੈਨੂੰ ਮਰਜ਼ੀ ਆ ਕੇ ਕਹਿ ਦੇਣਾ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ। अस्सलाम वालेकुम नाज़रीन, तुसी इस ਵੇਲੇ ਵੇਖ ਰਹੇ ਹੋ ਸਮਾਲ ਟੀਵੀ ਆਫੀਸ਼ੀਅਲ ਤੇ ਸੋਸ਼ਲ ਮੀਡੀਆ ਤੇ ਤੁਸੀਂ ਵੇਖਿਆ ਹੋਵੇਗਾ ਲੱਕੀ ਡੀਅਰ ਤੇ ਉਹਨਾਂ ਦੀ ਵਾਈਫ ਦਾ ਝਗੜਾ। ਮੈਂ ਅੱਜ ਇਸ ਹਕੀਕਤ ਤੋਂ ਪਰਦਾ ਚੁੱਕਣ ਲੱਗਾ ਵਾਂ ਕਿ ਇਹ ਹਕੀਕਤ 'ਚ ਕੀ ਗੱਲ ਹੈ। ਠੀਕ ਹੈ, ਤੇ ਆਓ ਚੱਲਦੇ ਹਾਂ ਅਸੀਂ ਲੱਕੀ ਡੀਅਰ ਤੇ ਉਹਨਾਂ ਦੀ ਬੇਗਮ ਕੋਲ ਇੱਕ ਪੰਚਾਇਤ ਲੈ ਕੇ। ਹਾਂ ਤੇ ਨਾਜ਼ਰੀਨ ਆਓ ਇਸ ਵੇਲੇ ਅਸੀਂ ਪੁੱਛਦੇ ਹਾਂ ਪਹਿਲੇ ਲੱਕੀ ਡੀਅਰ ਸਾਹਿਬ ਨੂੰ ਕਿ ਲੱਕੀ ਡੀਅਰ ਸਾਹਿਬ ਤੁਹਾਨੂੰ ਸਾਡੀ ਭਰਜਾਈ ਕੋਲੋਂ ਕੀ ਸ਼ਿਕਵਾ ਹੈ। ਜੀ ਲੱਕੀ ਸਾਹਿਬ। ਮੈਨੂੰ ਕੋਈ ਸ਼ਿਕਵਾ ਨਹੀਂ ਜੀ, ਮੇਰੀ ਖਿਦਮਤ ਨਹੀਂ ਕਰਦੀ। ਅੱਛਾ ਮੇਰੇ ਪੈਰ ਵੱਲੋਂ ਸੁੱਜੇ ਨੇ। ਅੱਛਾ ਮੇਰੇ ਨਾਲ ਪੈਰ ਨਹੀਂ ਧੋਂਦੀ ਵੀ, ਅੱਛਾ ਨਾ ਮੇਰੀ ਮਾਲਿਸ਼ ਕਰਦੀ ਹੈ। ਅੱਛਾ ਮੈਨੂੰ ਕੇਅਰ ਨਹੀਂ ਕਰਦੀ ਮੇਰੀ। ਅੱਛਾ ਤੁਹਾਡੀ ਕੇਅਰ ਨਹੀਂ ਕਰਦੀ। ਹਾਂ। ਹੋਰ ਮੈਨੂੰ ਰੋਟੀ ਨਹੀਂ ਟਾਈਮ ਸਿਰ ਦਿੰਦੀ। ਹੋਰ ਮੇਰੀ ਗੱਲ ਨਹੀਂ ਮੰਨਦੀ। ਇਹ ਜਿਹੜਾ ਤੁਸੀਂ ਰੋ ਕੇ ਲੋਕਾਂ ਨੂੰ ਕਿਹਾ ਕਿ ਜੀ ਮੇਰੇ ਪੈਸੇ ਖਾ ਗਈ, ਮੇਰੇ ਪੈਸੇ ਲੁੱਟ ਕੇ ਲੈ ਗਈ, ਤੇ ਇਹ ਕੀ ਸਾਰਾ ਕੀ ਉਹ ਫੰਬਲ ਹੋ ਗਿਆ। ਫੰਬਲ ਕੀ ਮਤਲਬ? ਹਾਂ, ਮੈਂ ਸੁੱਤਾ ਉੱਠਿਆ, ਮੈਨੂੰ ਉਹ ਆ ਗਏ। ਅੱਛਾ ਉਹ ਦੇਣਾ ਪਿਆ ਇੰਟਰਵਿਊ। ਅੱਛਾ ਹਾਂਜੀ, ਤੇ ਉਹ ਸਾਰਾ ਜੈਲੀ ਸੀ। ਜਾਲੀ ਸੀ। ਬਿਲਕੁਲ। ਹਾਂ। ਤੁਹਾਡੀ ਭਾਬੀ ਨਾਲ ਕੋਈ ਲੜਾਈ ਤੇ ਨਹੀਂ? ਨਹੀਂ ਲੜਾਈ ਕੋਈ। ਭਾਬੀ ਤੁਹਾਡੇ ਪੈਸੇ ਤੇ ਨਹੀਂ ਖਾ ਕੇ ਗਈ? ਨਹੀਂ। ਲੋਜ ਸੋਲਜਰ ਸਾਹਿਬ ਤੁਸੀਂ ਦੱਸੋ ਜ਼ਰਾ। ਨਹੀਂ ਲੜਾਈ ਕੋਈ ਵੀ ਨਹੀਂ, ਬਸ ਉਹ ਲੱਕੀ ਸਾਹਿਬ ਅੱਜ ਕੱਲ੍ਹ ਬਿਮਾਰੀ ਦੀ ਹਾਲਤ 'ਚ ਨੇ, ਕਿਸੇ ਵੇਲੇ ਸੈੱਟ ਤੇ ਵੀ ਗੱਲ ਫੰਬਲ ਹੋ ਜਾਂਦੀ ਏ। ਤੇ ਮੈਂ YouTube ਵਾਲੇ ਜਿੰਨੇ ਦੋਸਤ ਨੂੰ ਉਹਨਾਂ ਨੇ ਇਹੀ ਕਹਾਂਗਾ ਕਿ ਇੱਕ ਨਜਾਇਜ਼ ਫਾਇਦਾ ਨਾ ਚੁੱਕੋ ਉਹਨਾਂ ਦੇ ਭੋਲੇਪਨ ਦਾ। ਇਸ ਤਰ੍ਹਾਂ ਬੁਰੀ ਗੱਲ ਹੈ ਕਿ ਲੱਕੀ ਸਾਹਿਬ ਤੇ ਉਹਨਾਂ ਦੀ ਵਾਈਫ ਭਾਬੀ ਦਾ ਥੋੜਾ ਜਿਹਾ ਕਸੂਰ ਹੈ। ਐਸੇ ਵਿੱਚ ਜ਼ਰੂਰਤ ਹੈ ਲੱਕੀ ਭਾਈ ਨੂੰ ਉਹਨਾਂ ਦੀ ਤੇ ਲੱਕੀ ਸਾਹਿਬ ਦਾ ਖਿਆਲ ਕਰਨਾ ਚਾਹੀਦਾ, ਕਿਉਂਕਿ ਬੀਵੀ ਚਾਵੇ ਤੇ ਬੰਦੇ ਨੂੰ ਗੁਲਾਮ ਬਣਾ ਕੇ ਗੁਲਾਮ ਦੀ ਬੀਵੀ ਬਣ ਜਾਵੇ, ਬੰਦੇ ਨੂੰ ਬਾਦਸ਼ਾਹ ਬਣਾ ਕੇ ਤੇ ਬਾਦਸ਼ਾਹ ਦੀ ਬੀਵੀ ਬਣ ਜਾਵੇ। ਬਹੁਤ ਅੱਛੀ, ਕੀ ਬਾਤ, ਬਹੁਤ ਅੱਛੀ। ਹਾਂਜੀ ਭਾਬੀ, ਤੁਸੀਂ ਕੋਈ ਕਹਿਣਾ ਚਾਹੁੰਦੇ ਹੋ ਲੱਕੀ ਸਾਹਿਬ ਦੇ ਬਾਰੇ 'ਚ? ਕੀ ਤੁਹਾਡਾ ਖਿਆਲ ਹੈ? ਦੇਖੋ ਜੀ, ਮੇਰਾ 15 ਸਾਲ ਤੋਂ ਤਲਕਾਤ ਹੈ, ਤੇ ਤੁਸੀਂ ਜ਼ਿਆਦਾ ਮੈਨੂੰ ਤਲਕਾਤ ਕੀ ਮਤਲਬ? ਨਜਾਇਜ਼ ਤਲਕਾਤ? ਨਹੀਂ ਅਲਹਮਦੁਲਿਲਾ ਮੇਰਾ ਹਸਬੈਂਡ ਹੈ, ਮੈਂ ਉਹਨਾਂ ਦੀ ਬੇਗਮ ਹਾਂ। ਤੁਸੀਂ ਮੈਨੂੰ ਇਹ ਦੱਸੋ 15 ਸਾਲ 'ਚ ਤੁਹਾਡੇ ਕੋਲ ਕੋਈ ਗੱਲ ਆਈ ਮੇਰੀ? ਨਹੀਂ। ਮੈਂ ਕੋਈ ਬੁਰਾ ਕੰਮ ਕੀਤਾ ਹੋਵੇ ਜਾਂ ਕੋਈ ਵੀ ਸਿਸਟਮ ਚਲਾਇਆ ਹੋਵੇ ਤੁਹਾਨੂੰ ਪਤਾ। ਹੁਣ ਦੇਖੋ, ਇਹਨਾਂ ਨੇ ਮੇਰੀ ਇੱਜ਼ਤ ਦੇ ਭਾਈਵਾਲ ਬਣਨਾ। ਜਿਹੜਾ ਮੈਨੂੰ ਮਰਜ਼ੀ ਆ ਕੇ ਕਹਿ ਦੇਣਾ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ। ਇਹ ਕਿਹਨੇ ਕਹਿਤਾ ਤੁਹਾਨੂੰ? ਹੈਂ, ਇਹਨਾਂ ਨੇ ਘਰੋਂ ਕੀਤਾ, ਬਕਾਇਦਾ ਰਿਕਾਰਡਿੰਗਾਂ ਹੋਈਆਂ ਵਾ। ਅੱਛਾ ਠੀਕ ਹੈ ਨਾ। ਜਿਹੜਾ ਮਰਜ਼ੀ ਆ ਕੇ ਕਹਿ ਦੇਣਾ 5 ਮਿੰਟ ਮਰਲੇ ਦਾ ਘਰ ਦੇਣਾ ਵਾ, ਤੂੰ ਮੇਰੇ ਨਾਲ ਵਿਆਹ ਕਰਾ ਲਾ, ਇਹਨੂੰ ਛੱਡ ਦੇ। ਇਹਨਾਂ ਦੇ ਘਰੋਂ ਗੱਲਾਂ ਹੋਣੀਆਂ, ਜਿਹੜਾ ਮਰਜ਼ੀ ਆ ਕੇ ਮੈਨੂੰ ਕੁੱਟਣ ਲੱਗ ਪੈਂਦਾ। ਇਨਸਾਨੀਅਤ ਤੇ ਮੇਰੀ ਇੱਜ਼ਤ ਕੋਈ ਨਹੀਂ ਹੈ। ਤੁਹਾਡੀ ਇੱਜ਼ਤ ਸਭ ਤੋਂ ਪਹਿਲੇ ਤੁਸੀਂ ਕਿੰਨੇ ਕਰਵਾਣੇ? ਲੱਕੀ ਸਾਹਿਬ ਨੇ ਕਰਵਾਉਣੀ। ਜਦੋਂ ਤੰਦਰੁਸਤੀ ਵੀ ਸੀ ਨਾ ਲੱਕੀ ਸਾਹਿਬ ਨੇ ਅੱਜ ਤੱਕ ਮੇਰਾ ਸਾਥ। ਮੈਂ ਖੁਦਾ ਗਵਾਹ, ਮੈਂ ਸਿਰਫ ਇੱਕ ਬੱਚੀ ਵਾਸਤੇ ਪਿਓ ਖਸਮ ਮੈਨੂੰ ਬੜੇ ਮਿਲ ਜਾਣੇ, ਪਿਓ ਨਹੀਂ ਮੇਰੀ ਧੀ ਨੂੰ ਮਿਲਣਾ। ਇਹ ਪਿਓ ਇਹੀ ਹੈ। ਲੱਕੀ ਸਾਹਿਬ, ਤੁਸੀਂ ਇਹਨਾਂ ਦੀ ਬੱਚੀ ਦੇ ਪਿਓ ਹੋ, ਤੁਸੀਂ ਇਸ ਗੱਲ ਨੂੰ ਮੰਨਦੇ ਹੋ? ਹਾਂਜੀ ਹਾਂਜੀ। ਹਾਂ, ਤੇ ਫਿਰ ਮੰਨਣਾ ਹੋਣਾ। ਹੁਣ ਤੁਸੀਂ ਲੋਕਾਂ ਨੂੰ ਰੋ ਕਹਿੰਦੇ ਹੋ ਮੇਰਾ ਪੈਸਾ ਖਾ ਗਏ, ਮੇਰਾ ਇੰਜ ਹੋ ਗਿਆ, ਮੇਰਾ ਉਂਝ ਹੋ ਗਿਆ। ਇਹ ਕੀ ਵਜ੍ਹਾ ਹੈ? ਪੈਸਾ ਸਾਰੇ ਇਹਦੇ ਕੋਲ ਹੀ ਹੈ ਕਿ 25 ਲੱਖ ਰੁਪਈਆ ਜਿਹੜਾ ਮੈਂ ਇਹਨੇ ਲਿਆ ਹੈ। ਅੱਛਾ ਮੇਰੇ ਕੋਲ ਅਕਾਊਂਟ 'ਚ ਕਢਾ ਕੇ ਮੈਨੂੰ ਦੇ ਦੇ। ਅੱਛਾ ਇਹਨੇ ਪਤਾ ਨਹੀਂ ਕਿੱਥੇ ਰੱਖਿਆ ਕਿੱਥੇ ਨਹੀਂ। ਹਾਂਜੀ ਬੇਗ ਸਾਹਿਬ ਦੱਸੋ ਜ਼ਰਾ, ਪੁੱਛੋ ਜ਼ਰਾ ਤੁਸੀਂ ਕੀ। ਦੇਖੋ ਗੱਲ ਇਹ ਵੇ ਕਿ ਲੱਕੀ ਸਾਹਿਬ ਦੀ ਵਜ੍ਹਾ ਤੋਂ ਹੀ ਉਹ ਪੈਸਾ ਮਿਲਿਆ। ਉਹ ਮੇਰੇ ਇਲਾਜ ਦਾ ਤੇ ਮਿਲਿਆ ਨਾ। ਹਾਂ ਜੀ ਤੇ ਮੈਨੂੰ ਦੇਣਾ ਚਾਹੀਦਾ ਸੀ। ਹਾਂ। ਤੇ ਇਹ ਆਪ ਰੱਖ ਕੇ ਬੈਠੀ ਹੈ ਕਿਉਂ? ਇੱਕ ਮਿੰਟ। ਹਾਂਜੀ ਚਲੋ ਦੱਸੋ। ਗੱਲ ਇਹ ਵੇ ਕਿ ਤੁਹਾਡਾ ਇਲਾਜ ਹੋ ਗਿਆ ਜਾਂ ਨਹੀਂ ਹੋਇਆ, ਜਾਂ ਤੁਸੀਂ ਮਾਸ਼ਾਅੱਲਾ ਐਸੇ ਤੰਦਰੁਸਤ ਹੋਏ, ਤੁਹਾਨੂੰ ਦਵਾਈਆਂ ਦੀ ਜ਼ਰੂਰਤ ਹੈ, ਤੇ ਜਿਹੜਾ ਪੈਸਾ ਮਿਲਿਆ ਤੇ ਤੁਹਾਨੂੰ ਇਲਾਜ ਵਾਸਤੇ ਵੇ। ਤੇ ਅਗਰ ਤੁਸੀਂ ਬਿਹਤਰ ਹੋ ਤੇ ਉਹ ਆਪਣੇ ਘਰ 'ਚ ਇਸਤੇਮਾਲ ਹੋਣਾ ਚਾਹੀਦਾ ਹੈ। ਆਪਣਾ ਘਰ ਅੱਛਾ ਕਰੋ, ਆਪਣੇ ਬੱਚਿਆਂ ਦੀ ਅੱਛੀ ਪਰਵਰਿਸ਼ ਕਰੋ, ਉਹਨਾਂ ਨੂੰ ਅੱਛੇ ਸਕੂਲਾਂ 'ਚ ਦਾਖਲ ਕਰਾਓ। ਜੇ ਅਗਰ ਸ਼ਾਦੀ ਦੇ ਕਾਬਲ ਨੇ ਉਹਨਾਂ ਵਾਸਤੇ ਰਿਸ਼ਤੇ ਵੇਖੋ ਤੁਸੀਂ, ਠੀਕ ਹੈ ਨਾ। ਔਰ ਭਾਬੀ ਨੂੰ ਚਾਹੀਦਾ ਹੈ ਕਿ ਲੱਕੀ ਸਾਹਿਬ ਨੂੰ ਇਸ ਵਕਤ ਵਾਕਈ ਇਹਨਾਂ ਦੀ ਜ਼ਰੂਰਤ ਹੈ, ਕਿਉਂਕਿ ਜਿਸ ਹਾਲਤ ਦੇ ਵਿੱਚ ਨੇ ਇਹਨਾਂ ਦੀ ਜ਼ਰੂਰਤ ਹੈ। ਬਿਲਕੁਲ ਸਹੀ ਗੱਲ ਹੈ। ਤੇ ਭਾਬੀ ਉਹ ਜਿਹੜਾ ਤੁਹਾਨੂੰ 25 ਲੱਖ ਰੁਪਈਆ ਉਹ ਕਿੱਥੇ? ਦੇਖੋ ਜੀ, ਇਹਨਾਂ ਨੇ ਨਾ ਆਲਟੋ ਕਾਰ ਜਮਾ ਕਰਵਾ ਦਿੱਤੀ ਹੈ। ਇਹਨਾਂ ਨੇ ਲਵਾਣੀ ਓਬਰ ਤੇ 20 ਲੱਖ ਰੁਪਏ ਉੱਥੇ ਚਲੇ ਗਿਆ। 20 ਲੱਖ ਰੁਪਇਆ ਕਿੰਨੇ ਲਿਆ? ਜਿਨ੍ਹਾਂ ਦੇ ਕੋਲ ਮੈਂ ਉਹਨਾਂ ਦੇ ਨਾਂ ਨਹੀਂ, ਇਹਨਾਂ ਨੂੰ ਵੀ ਪਤਾ ਹੈ ਕਿੱਥੇ ਗਿਆ। ਇਹਨਾਂ ਨੂੰ ਪੁੱਛੋ ਕਿੱਥੇ ਗਿਆ ਜੀ ਉਹ 20 ਲੱਖ ਰੁਪਈਆ? ਪੀਰ ਸਾਹਿਬ ਨੂੰ। ਅੱਛਾ, ਤੁਸੀਂ 20 ਲੱਖ ਰੁਪਇਆ ਪੀਰ ਸਾਹਿਬ ਨੂੰ ਦਿੱਤਾ ਹੈ ਕਿ ਮੈਨੂੰ ਗੱਡੀ ਕਢਾ ਦਿਓ। ਤੇ ਪੀਰ ਸਾਹਿਬ ਕੋਈ ਬੇਈਮਾਨ ਤੇ ਨਹੀਂ ਹੈ? ਅਲਹਮਦੁਲਿਲਾ। ਤੁਹਾਡੇ ਪੀਰੋ ਮੁਰਸ਼ਿਦ ਨੇ, ਅੱਲਾਹ ਉਹਨਾਂ ਨੂੰ ਜ਼ਿੰਦਗੀ ਤੰਦਰੁਸਤੀ ਦੇਵੇ। ਇਸ ਟਾਈਮ ਤੇ ਉਹ ਤੁਸੀਂ ਤੁਹਾਡੇ ਯਕੀਨ ਨਹੀਂ ਉਹ ਕਹਿ ਰਹੇ ਨੇ ਕਿ ਜੀ ਤੁਸੀਂ ਆਪਣਾ ਪੈਸਾ ਲੈ ਲਵੋ ਜਾਂ ਗੱਡੀ ਲੈ ਲਵੋ, ਤਾਂ ਤੁਸੀਂ ਲੈ ਲਵੋ ਉਹਨਾਂ ਕੋਲੋਂ। ਤੁਸੀਂ ਉਹ ਗੱਡੀ ਉਬਰ ਤੇ ਪਾਓਗੇ, ਤੁਹਾਨੂੰ ਉਹਦੇ ਪੈਸੇ ਆਣਗੇ। ਉਹਨਾਂ ਨੇ ਸਾਰੀ ਜ਼ਿੰਦਗੀ ਵਾਸਤੇ ਸੋਚਿਆ ਹੋਇਆ। ਬਹਰਾਲ ਇਹਨਾਂ ਨੇ ਜਿਹੜੇ ਲਫ਼ਜ਼ ਯੂਜ਼ ਕਰਕੇ ਨਾ, ਉਹ ਮੁੰਡਾ ਹੁਣ ਆਪ ਨੇ ਖੁਦ ਨੇ ਨਿਸ਼ਾਨਾ ਬਣਾ ਰਿਹਾ, ਇਹਨੇ ਕੋ ਨਿਸ਼ਾਨਾ ਕਰਵਾ ਰਿਹਾ। ਇਹਨਾਂ ਨੇ ਇਹ ਨਹੀਂ ਪਤਾ ਪੂਰੀ ਦੁਨੀਆ ਤੇ ਤੁਹਾਡੀ ਇੱਜ਼ਤ ਹੈ। ਭਾਬੀ ਜੀ ਉਹ ਦੱਸਦੇ ਰਹੇ ਆ ਕਿ ਬਿਮਾਰੀ ਦੀ ਵਜ੍ਹਾ ਤੋਂ ਅਕਸਰ ਸਟੇਜ ਤੇ ਵੀ ਨਹੀਂ ਉਹਨਾਂ ਕੋਲ ਬੋਲਿਆ ਜਾਂਦਾ।
ਉਹ ਸੁੱਤੇ ਪਏ ਉੱਠੇ ਨੇ, ਉਹਨਾਂ ਨੇ ਜੋ ਉਹਨਾਂ ਦੇ ਮੂੰਹ ਚ ਆਇਆ ਉਹਨਾਂ ਨੇ ਕਹਿਤਾ, ਕਿਉਂ ਲੱਕੀ ਸਾਹਿਬ? ਹਾਂਜੀ, ਹਾਂਜੀ। ਉਹਨਾਂ ਦੇ ਮੂੰਹ ਚ ਆਇਆ ਉਹਨਾਂ ਨੇ ਕਹਿਤਾ ਪੈਸਾ ਤੁਹਾਡੀ ਬੀਵੀ ਖਾ ਨਹੀਂ ਗਈ, ਕਿਉਂ ਤੋਤੀ ਸਾਹਿਬ? ਮੈਂ 7 ਤੋਲੇ ਜ਼ੇਵਰ ਵੇਚ ਕੇ ਇਹਨਾਂ ਤੇ ਲਾ ਸਕਦੀ ਆ 6-7 ਲੱਖ ਰੁਪਏ ਮੇਰੇ ਕੋਲ ਖੁਦ ਸੀ, ਇਹਨਾਂ ਤੇ ਲਾ ਸਕਦੀ ਆ। ਮੈਨੂੰ ਆਪਣੀ ਧੀ ਦਾ ਪਿਓ ਚਾਹੀਦਾ ਸੀ। ਹਾਂ ਸਾਡੀ ਲੜਾਈ ਹੁੰਦੀ ਰਵੇ, ਸਿਰਫ ਲੈਦਾ ਮੈਟਰ ਹੈ। ਇਹਨਾਂ ਨੇ ਇਹ ਕਿਉਂ ਕੰਮ ਕੀਤਾ ਕਿ ਮੈਂ ਉਸ ਟਾਈਮ ਨਹੀਂ ਇਹਨਾਂ ਦਾ ਸਾਥ ਛੱਡਿਆ, ਜਿਸ ਦਿਨ ਇਹ ਸੀ ਕਿ ਮੈਂ ਆਪਣੇ ਬੱਚਿਆਂ ਦੀ ਰੋਟੀ ਲੈ ਕੇ ਆਵਾਂ ਬਾਜ਼ਾਰੋਂ, ਕਿ ਇੰਨੀ ਦਵਾਈ ਲੈ ਕੇ ਆਵਾਂ। ਇੱਕ ਚੀਜ਼ ਦੇ ਮੇਰੇ ਕੋਲ ਪੈਸੇ ਸੀ। ਕਿਉਂ ਤੋਤੀ ਸਾਹਿਬ ਤੁਸੀਂ ਦੱਸੋ? ਗਾਗਾ ਭਾਈ ਗੱਲ ਇਹ ਵੇ ਕਿ ਲੱਕੀ ਸਾਹਿਬ ਕੋ ਹੁਣ ਪੈਸਾ ਨਹੀਂ ਆਇਆ, ਜਾਂ ਲੋਕਾਂ ਨੇ ਜਿਹੜੀ ਇਮਦਾਦ ਕੀਤੀ ਹੈ, ਗਵਰਨਮੈਂਟ ਨੇ ਇਮਦਾਦ ਕੀਤੀ, ਪੈਸਾ ਹੁਣ ਨਹੀਂ ਆਇਆ। ਮਾਸ਼ਾਅੱਲਾ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਕਿ 15 ਸਾਲ ਤੋਂ ਸੁਪਰਸਟਾਰ ਨੇ ਹੈ, ਤੇ ਇਹ ਇਹਨਾਂ ਕੋ ਪੈਸਾ ਜਿਹੜਾ ਵੀ ਆ ਰਿਹਾ ਸੀ ਉਹ ਆ ਕੇ ਭਾਬੀ ਨੂੰ ਦਿੰਦੇ ਸਨ। ਅੱਗੋਂ ਭਾਬੀ ਦਾ ਕੰਮ ਸੀ ਕੋਈ ਪੈਸਾ ਉਜਾੜੇ ਜਾਂ ਸੰਭਾਲੇ ਜਾਂ ਜੋ ਮਰਜ਼ੀ ਕਰੋ। ਹੁਣ ਇਹ ਲੋਕੀ ਕਹਿ ਰਹੇ ਨੇ ਜੀ ਅੱਛੇ ਕੱਪੜੇ ਪਾ ਕੇ, ਵਾਲ ਡਾਈ ਕਰਕੇ ਇਹ ਇਸ ਤਰ੍ਹਾਂ ਫੇਰੇ ਨੇ, ਇਹ ਪੀਰ ਸਾਹਿਬ ਤੇ ਜਾ ਕੇ 20,000 ਰੁਪਏ ਸੁੱਟ ਰਹੇ ਨੇ, ਇਹ ਪੈਸੇ ਈਦੀ ਮਿਲੀ ਹੈ, ਇਸ ਤਰ੍ਹਾਂ ਮਿਲਿਆ। ਅਸੀਂ ਕਹਿੰਦੇ ਕਿ ਇਹ ਪੈਸਾ ਕਿਉਂ ਗਵਰਨਮੈਂਟ ਵਾਲੇ ਇਹਨਾਂ ਨੂੰ ਪੈਸਾ ਦਿੱਤਾ ਹੈ ਇਲਾਜ ਕਰਨ ਵਾਸਤੇ, ਲੇਕਿਨ ਇਹਨਾਂ ਦੇ ਮਾਸ਼ਾਅੱਲਾ ਇਲਾਜ ਤੇ ਹੋ ਰਿਹਾ ਵੇ। ਲੇਕਿਨ ਭਾਬੀ ਨੂੰ ਚਾਹੀਦਾ ਕਿ ਇਹਨਾਂ ਦੀ ਬਿਲਕੁਲ ਕੇਅਰ ਕਰਨ, ਕਿਉਂਕਿ ਇਸ ਟਾਈਮ ਭਾਬੀ ਨੂੰ ਚਾਹੀਦਾ ਕਿ ਇਹਨਾਂ ਦੀ ਜ਼ਰੂਰਤ ਬਣੇ। ਯਾਰ ਦੇਖੋ ਮੇਰੀ ਗੱਲ ਸੁਣੋ, ਭਾਬੀ ਉਹਦੀ ਜ਼ਰੂਰਤ ਇਹ ਪੂਰੀ ਕਰ ਰਹੀ। ਭਾਬੀ ਤੁਹਾਨੂੰ ਰੋਟੀ ਟਾਈਮ ਨਾਲ ਦਿੰਦੀ? ਨਹੀਂ। ਕੱਪੜੇ ਟਾਈਮ ਨਾਲ ਦਿੰਦੀ? ਨਹੀਂ। ਕੁਛ ਵੀ ਤੁਹਾਨੂੰ ਟਾਈਮ ਨਾਲ ਨਹੀਂ ਦਿੰਦੀ। ਤੁਸੀਂ ਕੀ ਚਾਹੁੰਦੇ ਹੋ? ਮੈਂ ਕਹਿੰਦਾ ਮੇਰੀ ਟਾਈਮ ਨਾਲ ਮੇਰੀ ਕੇਅਰ ਕੀਤੀ ਜਾਵੇ। ਤੁਹਾਡੀ ਟਾਈਮ ਨਾਲ ਮੈਨੂੰ ਕਿਹੜੀ? ਸ਼ੂਗਰ ਹੈ ਕਿ ਮੈਨੂੰ ਭੁੱਖ ਲੱਗਦੀ। ਸ਼ੂਗਰ ਤਾਂ- ਮੈਂ ਸਵੇਰੇ ਜੇ ਰੋਟੀ ਮੰਗਾ ਮੈਨੂੰ ਰੋਟੀ ਨਹੀਂ ਠੀਕ ਦਿੰਦੀ, ਹੈ। ਸੁੱਤੀ ਰਹਿੰਦੀ ਆਪ। ਅੱਛਾ 12 ਵਜੇ ਉੱਠਣਾ ਹੁੰਦਾ ਇਹਨੇ। ਅੱਛਾ। ਮੇਰੀ ਨੂੰਹ ਰਾਣੀ ਜਿਹੜੀ ਉਹ ਮੈਨੂੰ ਰੋਟੀ ਦੇ ਅੱਛਾ ਅੱਜ ਤੁਹਾਡੀ ਨੂੰਹ ਰਾਣੀ ਨੂੰਹ ਹੋ ਗਈ। ਉਸੇ ਤੁਹਾਡੀ ਨੂੰਹ ਰਾਣੀ ਕਿੱਥੇ ਸੀ ਜਿਹੜੇ ਤੁਸੀਂ ਬਿਮਾਰ ਸੋ? ਇਹਨਾਂ ਨੇ ਤੁਹਾਨੂੰ ਸਾਂਭਿਆ, ਤੁਹਾਨੂੰ ਟਾਈਮ ਸਿਰ ਦਵਾਈ ਦਿੱਤੀ, ਤੁਹਾਡਾ ਇਲਾਜ ਮੁਆਵਜ਼ਾ ਕੀਤਾ, ਔਰ ਇੱਕ ਬੰਦ ਕਮਰੇ ਦੇ ਵਿੱਚ ਜਿੱਥੇ ਕਬੂਤਰ ਢੱਕੀ ਦੇ ਨੇ ਉਸ ਕਮਰੇ ਦੀ ਤੁਹਾਡੇ ਨਾਲ ਗੁਜ਼ਾਰਾ ਉਹ ਕੀਤਾ। ਸਾਰੇ ਸਾਂਭਦੇ ਸਨ, ਮੇਰੇ ਭੈਣਾਂ ਭਰਾ ਜਿਹੜੇ ਮੇਰੇ ਧੀਆਂ ਪੁੱਤਰ ਮੇਰੇ ਸਾਂਭਦੇ ਹਨ। ਅੱਛਾ। ਇਹ ਕੱਲੀ ਨਹੀਂ ਸਾਂਭਦੀ ਤੇ ਵੀ ਫਿਰ ਤੁਸੀਂ ਇੱਕ ਇੰਟਰਵਿਊ 'ਚ ਕਿਹਾ ਕਿ ਜੀ ਇਹ ਮੈਨੂੰ ਮੇਰੇ ਪੁੱਤਰ ਮੈਨੂੰ ਮਾਰ ਦੇਣਗੇ, ਇਹ ਮੇਰੇ ਨਾਲ ਬੜੀ ਬਗੈਰਤੀ ਕਰਦੇ ਨੇ, ਮੇਰੇ ਨਾਲ ਲੜਦੇ ਨੇ, ਇੰਜ ਕਰਦੇ ਨੇ, ਫਿਰ ਉਹ ਕਿਉਂ ਕਿਹਾ? ਉਹ ਮੈਂ ਫੰਬਲ ਚ ਗਿਆ ਨਾ। ਇਹ ਪੰਜ ਸੋਸ਼ਲ ਮੀਡੀਆ ਦਾ ਦੌਰ ਹੈ। ਹਾਂ। ਹਰ YouTube ਵਾਲਾ ਆ ਕੇ ਆਪਣੀ ਲਾਈਨ ਇਹਨਾਂ ਨੂੰ ਦਿੰਦਾ ਹੈ। ਅੱਛਾ। ਇਹ ਉਸ ਲਾਈਨ ਦੇ ਉੱਤੇ ਗੁਫ਼ਤਗੂ ਕਰਦੇ ਨੇ, ਪੁੱਠੀ ਹੋਵੇ ਸਿੱਧੀ ਹੋਵੇ, ਉਹਨਾਂ ਨੇ ਐਸਾ ਤੁਹਾਨੂੰ ਪਤਾ ਹੈ ਐਸੇ ਮਿਸਾਲ ਚ ਨਹੀਂ ਕਿ ਮੈਂ ਕਿਹੜੀ ਗੱਲ ਕਰਨੀ ਕਿਹੜੀ ਨਹੀਂ। ਇਹ ਮੀਡੀਆ ਨੂੰ ਚਾਹੀਦਾ ਕਿ ਪਲੀਜ਼ ਕਿ ਇਹਨਾਂ ਦਾ ਨਾ ਤੁਸੀਂ ਗਲਤ ਇਸਤੇਮਾਲ ਕਰੋ। ਇਹ ਤੇ ਪੰਜ ਗਾਗੇ ਦਾ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸੈਟੀਸਫਾਈ ਦੀ ਵੀਡੀਓ ਇਹਨਾਂ ਦੀ ਬਣਾਈ ਹੈ, ਤੇ ਅੱਲਾਹ ਕਰੇ ਨਾ ਜੀ ਸੈਟੀਸਫਾਈ ਹੋ ਜਾਵੇ। ਲਿਆਖੋ ਓਏ ਜ਼ਿੰਦਾ ਨੇ ਜੀ। ਇਹ ਯੂਟਿਊਬਰ ਵਾਲੇ ਨਾ ਤੜਕਾ ਲਾਉਣ ਵਾਸਤੇ ਉਹ ਕਹਿੰਦੇ ਨੇ ਕਿ ਜੀ ਐਨੀ ਗੱਲ ਕਰ ਦੋ ਸਿਰਫ ਆਪਣੇ ਵਿਊਜ਼ ਹਾਸਲ ਕਰਨ ਵਾਸਤੇ, ਉਹ ਵੀਡੀਓ ਵਾਇਰਲ ਕਰਨ ਵਾਸਤੇ ਕਿ ਯਾਰ ਇਹ ਤੁਮ ਜ਼ਿਆਦਾ ਵਿਊਜ਼ ਪਾਈ ਜਾਣ ਤੇ ਯਾਰ ਮੇਰੀ ਵੀਡੀਓ ਅੱਛੀ ਚੱਲ ਜਾਏ, ਵਾਇਰਲ ਕਰਨ ਵਾਸਤੇ ਇਹਨਾਂ ਨੂੰ ਦੱਸ ਦਿੰਦੇ ਨੇ। ਭਾਬੀ ਜੀ ਤੁਸੀਂ ਅੱਜ ਤੋਂ ਬਾਅਦ ਲੱਕੀ ਸਾਹਿਬ ਦੀ ਇੱਜ਼ਤ ਕਰਨੀ ਹੈ, ਲੱਕੀ ਸਾਹਿਬ ਤੇ ਖਿਦਮਤ ਕਰਨੀ ਹੈ, ਕਿਉਂਕਿ ਲੱਕੀ ਸਾਹਿਬ ਦੀ ਵਜ੍ਹਾ ਤੋਂ ਤੁਹਾਡੀ ਪਛਾਣ ਹੈ। ਮੇਰੀ ਅੱਲਾ ਨਾ ਕਰੇ ਅਗਰ ਮੈਂ ਤੁਹਾਡੀ ਸੋਰੀ ਗੱਲ ਕੱਟਣ ਲੱਗੀ ਆ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹਦੇ ਨਾਲ ਮੇਰੀ ਪਹਿਚਾਣ ਹੈ, ਇਹਦੇ ਨਾਲ ਮੇਰਾ ਨਾਮ ਹੈ। ਮੈਨੂੰ ਕਿਸੇ ਨੇ ਨਹੀਂ ਜਾਣਨਾ, ਔਰ ਇਹਦੀ ਇਕੱਲੀ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ। ਮੈਨੂੰ ਇਹ ਦੱਸੋ ਮੇਰੀ ਇੱਜ਼ਤ ਕਿਉਂ ਨਹੀਂ ਭਾਈਵਾਲ ਜਿਹੜਾ ਮਰਜ਼ੀ ਆ ਕੇ ਮੈਨੂੰ ਮਾਰਾ ਲੈ ਪੈਂਦਾ। ਸ਼ਬਰਾਤ ਵਾਲੀ ਰਾਤ ਉਹਨਾਂ ਨੇ ਮੈਨੂੰ ਬੜਾ ਬੁਰਾ ਤਰ੍ਹਾਂ ਮਾਰਿਆ, ਠੀਕ ਹੈ ਨੇ। ਇਹ ਉਦੋਂ ਕਿੱਥੇ ਸੀ? ਭਾਬੀ ਮੇਰੀ ਗੱਲ ਸੁਣੋ, ਉਹਨਾਂ ਦਾ ਪੁੱਤਰ ਉਹ ਉਹਨਾਂ ਦੇ ਹੱਥੀ ਨਹੀਂ ਪੈ ਸਕਿਆ, ਉਹਦੀ ਤਾਕਤ ਹੀ ਨਹੀਂ ਗਈ। ਉਹ ਵਿਚਾਰਾ ਸਟੇਜ ਤੇ ਸੀ, ਅਗਰ ਉਹਨੂੰ ਕੰਮ ਕਰਾ ਰਿਹਾ ਤੇ ਮੈਂ ਕਿਸੇ ਦੇ ਸਾਨ ਨਹੀਂ ਕਰ ਰਿਹਾ ਜਾਂ ਮੈਂ ਕਿਸੇ ਨੂੰ ਜਿਤਾ ਨਹੀਂ ਰਿਹਾ। ਅਸੀਂ ਸਾਡੇ ਸੀਨੀਅਰ ਨੇ, ਅਸੀਂ ਥੀਏਟਰ ਬਣਾਏ ਹੀ ਐਸੇ ਲਈ ਸੀ ਕਿ ਜਿਹੜੇ ਜਿਨ੍ਹਾਂ ਨੂੰ ਜਿੱਥੇ ਕੰਮ ਨਹੀਂ ਮਿਲਦਾ ਉਹ ਇੱਥੇ ਕੰਮ ਕਰਨ। ਕੋਲੂ ਸਾਹਿਬ ਵੀ ਆਖਰੀ ਡਰਾਮਾ ਇੱਥੇ ਕਰਕੇ ਗਏ ਨੇ, ਔਰ ਲੱਕੀ ਸਾਹਿਬ ਵੀ, ਆਪੀ ਨਿਮ ਸ਼ਾਹ ਵੀ। ਤੇ ਮੈਂ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਮੈਂ ਕਹਿੰਦਾ ਇੱਥੇ ਮੇਰੇ ਕੋਲ ਆ ਜਾਓ। ਔਰ ਲੱਕੀ ਸਾਹਿਬ ਸੱਚੀ ਮੁੱਚੀ ਲੱਕੀ ਡੀਅਰ ਇੱਕ ਅੱਛਾ ਆਰਟਿਸਟ ਨੇ, ਬੜਾ ਪੈਸਾ ਕਮਾਇਆ। ਲੱਕੀ ਸਾਹਿਬ ਐਸੇ ਤੁਹਾਡਾ ਥੋੜਾ ਜਿਹਾ ਜ਼ਿਹਨੀ ਤਵਾਜ਼ਨ ਜਿਹੜਾ ਨਾ ਉਹ ਦਰੁਸਤ ਨਹੀਂ ਗਾ। ਹਾਂਜੀ ਮੈਂ ਫੰਬਲ ਹੋ ਜਾਂਦਾ ਜੀ। ਫੰਬਲ ਹੋ ਜਾਂਦੇ ਹੋ ਨਾ, ਹਾਂ ਇਹ ਤੁਸੀਂ ਆਪ ਮੰਨ ਰਹੇ ਹੋ। ਤੇ ਲਿਹਾਜ਼ਾ ਤੁਸੀਂ ਭਰਜਾਈ ਦੀ ਇੱਜ਼ਤ ਕਰਾਣੀ ਹੈ, ਭਰਜਾਈ ਤੁਹਾਡੀ ਇੱਜ਼ਤ ਕਰੇਗੀ, ਖਿਦਮਤ ਕਰੇਗੀ। ਠੀਕ ਹੈ। ਲਿਹਾਜ਼ਾ ਉੱਠੋ ਦੋਵੇਂ ਪਬਲਿਕ ਦੇ ਸਾਹਮਣੇ ਜ਼ਰਾ ਇੱਕ ਦੂਜੇ ਨਾਲ ਹੱਥ ਮਿਲਾਓ। ਲੋ ਜਨਾਬ, ਇਸ ਲਈ ਅਸੀਂ ਪਬਲਿਕ ਦੇ ਸਾਹਮਣੇ, ਆਵਾਮ ਦੇ ਸਾਹਮਣੇ ਅਸੀਂ ਦੋਵਾਂ ਮੀਆਂ ਬੀਵੀ ਦੀ ਸੁਲ੍ਹਾ ਕਰਾ ਰਹੇ ਹਾਂ। ਅੱਲਾ ਮੀਆਂ ਇਹਨਾਂ ਨੂੰ ਅੱਗੋਂ ਇਤਫਾਕ ਨਾਲ ਚੱਲਣ ਦੀ ਤੌਫੀਕ ਅਤਾ ਫਰਮਾਏ। ਤੇ ਭਾਬੀ ਜੀ ਤੁਸੀਂ ਇਹਨਾਂ ਦੀ ਖਿਦਮਤ ਕਰਨੀ ਹੈ, ਤੇ ਲੱਕੀ ਸਾਹਿਬ ਤੁਸੀਂ ਇਹਨਾਂ ਦੀ ਇੱਜ਼ਤ ਕਰਾਣੀ ਹੈ, ਠੀਕ ਹੈ। ਔਰ ਕੋਈ ਅਗਰ ਇੰਟਰਵਿਊ ਐਸੇ ਆਵੇ ਤੇ ਉਹਨਾਂ ਨੂੰ ਪੁੱਛ ਕੇ ਭਾਬੀ ਨੂੰ ਇੰਟਰਵਿਊ ਦੇਣਾ ਹੈ, ਤਾਂ ਕਿ ਕੋਈ ਤੁਹਾਡੇ ਮੂੰਹ 'ਚ ਐਸੀ ਗਲਤ ਗੱਲ ਨਿਕਲ ਕੇ ਹਕੂਮਤ ਤੱਕ ਨਾ ਪਹੁੰਚ ਜਾਏ ਤਾਂ ਹਕੂਮਤ ਤੁਹਾਨੂੰ ਇਹ ਕਹੇ ਲਿਆਓ ਸਾਡਾ ਪੈਸਾ ਵਾਪਸ ਕਰੋ। ਠੀਕ ਹੈ, ਤੇ ਤੁਹਾਡੀ ਮਿਹਰਬਾਨੀ, ਅੱਲਾ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਕਰੇ। ਚਲੋ ਹੱਥ ਮਿਲਾਓ ਭਾਬੀ ਦੇ ਨਾਲ, ਠੀਕ ਹੈ ਜੀ। ਲੋ ਜਨਾਬ, ਬੜੀ ਤੁਹਾਡੇ ਬੜੀ ਤੇ ਰੰਗ ਲੱਥਦਾ ਹੀ। ਮੈਂ ਮਾਂ ਦਾ ਝਾਟਾ ਕਾਲਾ ਕਰ ਦੂੰ। ਆ ਲੋ ਵੇਖਿਆ ਜੇ ਇੱਕ ਦੂਜੇ ਨਾਲ ਆਟਮਾ ਕਰਦੇ ਰਹਿੰਦੇ ਨੇ। ਚਲੋ ਤੁਸੀਂ ਜੱਫੀ ਪਾਓ ਇੱਕ ਦੂਜੇ ਨਾਲ। ਲੋ ਜੀ ਨਾਜ਼ਰੀਨ, ਅੱਜ ਤੋਂ ਬਾਅਦ ਇਨਸ਼ਾਅੱਲਾ ਤਾਲਾ ਇਹ ਦੋਵੇਂ ਇਤਫਾਕ ਮੁਹੱਬਤ ਦੇ ਨਾਲ ਰਹਿਣਗੇ। ਘਰਾਂ 'ਚ ਦੋ ਭਾਂਡੇ ਹੋਣ ਤੇ ਖੜਕ ਹੀ ਜਾਂਦੇ ਨੇ। ਬਿਲਕੁਲ ਜੀ। ਤੇ ਇਹ ਜਿਹੜੀ ਪੰਚਾਇਤ ਸੀ ਅੱਜ ਅਸੀਂ ਇਹਨਾਂ ਦੀ ਸੁਲ੍ਹਾ ਤੇ ਖਤਮ ਕਰਨੇ ਆ। ਕਿਉਂ ਸੋਲਜਰ ਸਾਹਿਬ? ਜੀ ਬਿਲਕੁਲ। ਲੱਕੀ ਡੀਅਰ ਆਪਣਾ ਲੱਕੀ ਡੀਅਰ ਲਓ ਸਾਹਿਬ, ਜੀ। ਭਾਬੀ ਜੀ
ਲੱਕੀ ਭਾਈ ਅਸੀਂ ਭੈਣ ਆਪਣੀ ਤੁਹਾਡੇ ਕੋਲ ਛੱਡ ਕੇ ਚੱਲੇ ਆ ਤੇ ਇਹਨੂੰ ਸੁੱਖ ਦੇਣਾ ਹੈ, ਦੁੱਖ ਨਹੀਂ ਦੇਣਾ। ਅੱਛਾ ਜੀ ਹਾਂਜੀ ਹਾਲਾਂਕਿ ਮਿਲੇਗਾ ਜੀ ਸੁੱਖ ਮਿਲੇਗਾ ਨਾ। ਹਾਲਾਂਕਿ ਤੁਹਾਡੀ ਸੱਕੀ ਬੁੱਢੀ ਤੁਹਾਡੇ ਮੂੰਹ ਤੇ ਛਾਪਰ ਚੜਾ ਕੇ ਚੁੰਮੀ ਲੈਂਦੀ। ਓਏ ਭਾਈ ਇਹ ਸੱਕੀ ਬੁੱਢੀ ਸਾਡੀ ਭੈਣ ਹੀ ਅੱਛਾ ਹੈ। ਇਹ ਛਾਪਰ ਚੜਾ ਕੇ ਚੁੰਮੀ ਲੈਂਦੀ। ਬੜੀ ਮਿਹਰਬਾਨੀ, ਥੈਂਕ ਯੂ ਨਾਜ਼ਰੀਨ, ਅੱਲਾ ਹਾਫਿਜ਼।